ਤੋਂ ਪੰਜਾਬ ਜਿਸ ਦੁੱਖ ਦੀ ਘੜੀ ਚੋਂ ਲੰਘ ਰਿਹਾ, 7-8 ਜ਼ਿਲ੍ਹੇ, ਹਾਂਜੀ। ਰੋਪੜ ਜ਼ਿਲ੍ਹਾ ਜਿਹੜਾ ਸਰਹੱਦੀ ਜ਼ਿਲ੍ਹਾ ਨਹੀਂ ਹੈ, ਹੂੰ। ਹੁਸ਼ਿਆਰਪੁਰ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਨਹੀਂ ਹੈ, ਹੈ ਨਾ। ਉਹ ਤੋਂ ਇਲਾਵਾ ਨਵਾਂ ਸ਼ਹਿਰ ਤੋਂ ਗਾਂਹ ਨੂੰ ਲੰਘ ਜਾਈਏ, ਜੇ ਲੁਧਿਆਣੇ ਮੋਗੇ ਤੋਂ ਗਾਂਹ ਨੂੰ ਵੀ ਲੰਘ ਜਾਈਏ, ਤਾਂ ਗਾਹਾਂ ਜਾ ਕੇ ਫਿਰ ਸਰਹੱਦੀ ਜ਼ਿਲ੍ਹੇ ਸਾਡੇ, ਚਾਹੇ ਉਹ ਤਰਨ ਤਾਰਨ, ਚਾਹੇ ਗੁਰਦਾਸਪੁਰ, ਚਾਹੇ ਫਿਰੋਜ਼ਪੁਰ, ਫਰੀਦਕੋਟ, ਉਹ ਖੇਤਰਾਂ 'ਚ ਉਹਨਾਂ ਨੂੰ ਔਰ ਇਹਨਾਂ ਨੂੰ ਮਿਲਾ ਕੇ 7 ਤੋਂ 9 ਜ਼ਿਲ੍ਹੇ ਸਾਡੇ ਅੱਜ ਦੀ ਤਰੀਕ 'ਚ ਵੀ ਹੜ੍ਹ ਦੀ ਮਾਰ ਹੇਠ ਨੇ ਜੀ। ਪਰ ਪੰਜਾਬ 'ਚ ਤਾਂ ਪਿਛਲੇ 15 ਦਿਨਾਂ ਤੋਂ ਮੀਂਹ ਨਹੀਂਗਾ ਜੀ। ਬਿਲਕੁਲ ਸਹੀ ਹੈ। ਜੇ ਪੰਜਾਬ 'ਚ ਮੀਂਹ ਨਹੀਂਗਾ, ਫਿਰ ਹੜ੍ਹ ਕਿੱਥੋਂ? ਫਿਰ ਲੌਜਿਕ ਹੈਗਾ ਕਿ ਹਿਮਾਚਲ 'ਚ ਮੀਂਹ ਵਰਿਆ, ਉਹਦੇ ਨਾਲ ਕਹਿੰਦੇ ਡੈਮ ਭਰੇ। ਪਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਤਕਨੀਕ ਦੀ ਗੱਲ ਕਰਦੇ ਆ ਪ੍ਰਵੀਨ ਜੀ, ਜੇ ਤੁਹਾਡੇ ਵਰਗਾ ਬੰਦਾ ਕੋਈ ਸਮਾਗਮ ਰੱਖਣ ਤੋਂ ਪਹਿਲਾਂ, ਕੋਈ ਵਿਆਹ ਸਮਾਗਮ ਮੰਗਣੀ ਰੱਖਣ ਤੋਂ ਪਹਿਲਾਂ, ਅਖੰਡ ਪਾਠ ਦਾ ਭੋਗ ਰਮਾਇਣ ਦਾ ਪਾਠ ਰਖਾਉਣ ਤੋਂ ਪਹਿਲਾਂ ਦੇਖਦਾ ਕਿ ਅਗਲੇ 3 ਦਿਨ ਮੌਸਮ ਕਿਹੋ ਜਿਹਾ, ਬਿਲਕੁਲ, ਤਾਂ ਡੈਮ ਵਾਲਿਆਂ ਨੂੰ ਦੇਖਣਾ ਨਹੀਂ ਆਉਂਦਾ ਕਿ ਆਉਣ ਵਾਲੇ ਦਿਨਾਂ 'ਚ ਕਿੰਨਾ ਮੀਂਹ ਵਰਨਾ। ਉਹਦੇ ਹਿਸਾਬ ਨਾਲ ਪਹਿਲਾਂ ਪਾਣੀ ਨਹੀਂ ਛੱਡਿਆ ਜਾ ਸਕਦਾ ਸੀ। ਜੀ ਸਹੀ ਹੈ। ਇਹ ਆਪਣੇ ਆਪ 'ਚ ਸਵਾਲ ਹੈ ਕਿ ਪਾਣੀ ਛੱਡਣ ਦੀ ਜਿਹੜੀ ਮਤਲਬ ਕਿ ਇੱਕ ਰੋਟੇਸ਼ਨ ਬਣਾਈ, ਉਹ ਕਤਾਹੀ ਹੈ, ਉਹ ਸ਼ਰਾਰਤ ਹੈ, ਉਹ ਸਾਜ਼ਿਸ਼ ਹੈ, ਜਾਂ ਇੱਕ ਆਪ ਮਾਰਿਆ ਕਿ ਹਾਂ ਆਏ, ਗੁੱਠਾ ਲਾਇਆ, ਮਸ਼ੀਨ ਤੇ ਡਿਊਟੀ ਲੱਗ ਗਈ, ਹੈ ਨਾ, ਗੇਮ ਖੇਡ ਲਏ, ਤਾਂਸ ਕੁੱਟ ਲਈ, ਗੱਲਾਂ ਮਾਰ ਲੀਆਂ, ਰਿਸ਼ਤੇਦਾਰਾਂ ਨੂੰ ਫੋਨ ਕਰ ਲਏ, ਇੱਕ ਕੁਰਸੀ ਤੇ ਬਹਿ ਗਏ, ਜੁੱਤੇ ਖੋਲ ਕੇ ਦੂਈ ਕੁਰਸੀ ਜਾਂ ਮੇਜ਼ ਤੇ ਲੱਤਾਂ ਰੱਖ ਲੀਆਂ, ਡਿਊਟੀ ਖਤਮ ਹੋ ਗਈ, ਗੁੱਠਾ ਲਾਇਆ ਤੇ ਚੱਲ ਗਏ, ਜਦ ਹੜ੍ਹ ਆ ਗਿਆ ਉਹ ਪਾਣੀ ਛੱਡ ਦੋ। ਵੈਸੇ ਹੀ ਹੋ ਸਕਦਾ ਕੀ ਇਹ ਵਰਤਾਰਾ ਹੈ? ਜਾਂ ਕੁਝ ਧਿਰਾਂ ਪੰਜਾਬ ਦੀਆਂ ਸਿਆਸੀ ਧਿਰਾਂ ਜਿਨ੍ਹਾਂ ਨੂੰ ਵੱਖਰੀ ਲੈਣ ਦੀ ਧਿਰ ਮੰਨਿਆ ਜਾਂਦਾ, ਉਹਨਾਂ ਧਿਰਾਂ ਨੇ ਸਵਾਲ ਖੜੇ ਕੀਤੇ ਨੇ ਕਿ 1988 ਦੇ ਵਿੱਚ ਵੀ ਪੰਜਾਬ ਛੱਡ ਨਹੀਂ ਆਏ ਸੀ, ਸ਼ਰਾਰਤਨ ਪੰਜਾਬ 'ਚ ਪਾਣੀ ਛੱਡਿਆ ਗਿਆ ਸੀ। ਉਸ ਸਮੇਂ ਖਾੜਕੂ ਲਹਿਰ ਸਿਖਰ ਤੇ ਸੀ, ਉਹਦਾ ਧਿਆਨ ਹਟਾਉਣ ਲਈ ਜਾਂ ਉਹਦੇ ਉੱਤੇ ਪਾਣੀ ਫੇਰਨ ਦੇ ਲਈ ਪੰਜਾਬ 'ਚ ਪਾਣੀ ਛੱਡਿਆ ਗਿਆ। ਠੀਕ ਹੈ, ਪਰ ਹੁਣ ਤਾਂ ਕੋਈ ਖਾੜਕੂ ਲਹਿਰ ਨਹੀਂ ਹੈ। ਪਰ ਪੰਜਾਬ ਦੀ ਤਸਵੀਰ ਕਹਿੰਦੇ ਖਾੜਕੂ ਹੈ। ਇਹ ਤਾਂ ਹੈ, ਬਿਲਕੁਲ। ਪੰਜਾਬ 'ਚ ਨਾਬਰੀ ਹੈ ਕਹਿੰਦੇ ਜੀ, ਤੇ ਉਹ ਨਾਬਰੀ ਦਾ ਝਲਕ ਪੰਜਾਬ ਕਹਿੰਦੇ ਕਿਸਾਨ ਅੰਦੋਲਨ 'ਚ ਦਿਖਾ ਕੇ ਆਇਆ। ਕਹਿੰਦੇ ਉਹਦਾ ਬਦਲਾ ਲੈ ਰਿਹਾ ਕੇਂਦਰ। ਇਹ ਕੁਝ ਰਾਜਨੀਤਿਕ ਧਿਰਾਂ ਦੇ ਦੋਸ਼ ਨੇ। ਮੈਂ ਤਾਂ ਹੀ ਪਹਿਲਾਂ ਕਿਹਾ ਕਿ ਇਹਦੇ ਉੱਤੇ ਚਰਚਾ ਵੀ ਹੋਣੀ ਚਾਹੀਦੀ ਹੈ ਤੇ ਮੰਥਨ ਵੀ ਹੋਣਾ ਚਾਹੀਦਾ। ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵੇ, ਚਾਹੇ ਸੂਬਾ ਸਰਕਾਰ ਦੇਵੇ, ਚਾਹੇ BBMP ਦੇਵੇ, ਚਾਹੇ ਕੇਂਦਰ ਦੇਵੇ, ਚਾਹੇ ਮੌਜੂਦਾ ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਹਾਂ ਅਸੀਂ ਦੇਖ ਰਹੇ ਹਾਂ ਜੀ, ਪ੍ਰਬੰਧ ਸਾਡੀ ਨਜ਼ਰ 'ਚ ਹੈ, ਉਹ ਜਵਾਬ ਦੇਣ। ਉਹਨਾਂ ਰਾਜਨੀਤਿਕ ਧਿਰਾਂ ਦਾ ਇਹ ਕਹਿਣਾ ਕਿ ਇਹ 1988 ਵਾਂਗ ਹੀ ਇੱਕ ਵਾਰ ਫਿਰ ਪੰਜਾਬ ਨੂੰ ਦਰੜ ਕੇ ਰੱਖਣ ਦੀ ਜਿਹੜੀ ਪ੍ਰਵਿਰਤੀ ਹੈ, ਉਹ ਕੇਂਦਰ ਦੇ ਮਨ 'ਚ, ਉਹ ਪ੍ਰਸ਼ਾਸਨ ਦੇ ਮਨ 'ਚ ਪਈ ਆ। ਉਸ ਸਮੇਂ ਤਾਂ BBMP ਦਾ ਕੰਟਰੋਲ ਵੀ ਸਿੱਧਾ ਕੇਂਦਰ ਕੋਲ ਨਹੀਂ ਸੀ। ਇਹਦਾ ਮਤਲਬ ਕੀ ਉਸ ਸਮੇਂ ਸਾਡੇ ਅਧਿਕਾਰੀ ਵਿਕੇ ਜਾਂ ਡਰ ਸੀ ਕੋਈ, ਤੇ ਅੱਜ ਦਾ ਕੰਟਰੋਲ ਵੀ ਕੇਂਦਰ ਕੋਲ ਜੀ। ਅੱਜ ਤਾਂ ਪੰਜਾਬ ਦੇ ਹੱਥੇ ਨਹੀਂਗਾ BBMP ਦਾ ਕੰਟਰੋਲ। ਫਿਰ ਇਹ ਸਵਾਲ ਜ਼ਿਆਦਾ ਵੱਡਾ ਬਣਦਾ, ਕਿਉਂਕਿ ਅੱਜ ਦੀ ਤਰੀਕ 'ਚ ਜਦੋਂ ਇਹ ਪਤਾ ਹੈ ਕਿ ਆਉਣ ਵਾਲੇ ਅਗਲੇ ਹਫ਼ਤੇ ਹਿਮਾਚਲ 'ਚ ਇੰਨਾ ਮੀਂਹ ਪੈਣਾ, ਇੰਨੇ ਘੰਟੇ ਪੈਣਾ ਔਰ ਇੰਨਾ ਮੀਂਹ ਪੈਣਾ, ਇੰਨੇ ਘੰਟੇ ਔਰ ਇੰਨੇ ਮੀਂਹ ਦਾ ਮਤਲਬ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਡੈਮ 'ਚ ਇੰਨੇ ਫੁੱਟ ਪਾਣੀ ਵੱਧ ਜਾਣਾ। ਤੇ ਤੁਸੀਂ ਰੂਟੀਨ 'ਚ ਜਿੰਨਾ ਪਾਣੀ ਰੋਜ਼ ਨਹਿਰਾਂ 'ਚ ਛੱਡਦੇ ਹੋ ਉਹ ਛੱਡਦੇ ਹੋ, ਪਰ ਦਰਿਆਵਾਂ 'ਚ ਤੁਸੀਂ ਜਦੋਂ ਤੁਹਾਡਾ ਕਹਿੰਦੇ ਜੀ ਖਤਰੇ ਦੇ ਨਿਸ਼ਾਨ ਤੇ ਆ ਗਿਆ, ਫੇਰ ਛੱਡਦੇ ਅਸੀਂ। ਫਿਰ ਉਹ ਇੱਕਦਮ ਛੱਡਣ ਦੀ ਬਜਾਏ ਪਹਿਲਾਂ ਥੋੜਾ ਥੋੜਾ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਿਆ? ਬਿਲਕੁਲ ਸਹੀ ਹੈ। ਜੇ ਕੀਤਾ ਗਿਆ ਤਾਂ ਉਹਦੀ ਆ ਕੇ ਦੱਸਣ, ਤੱਥ ਦੱਸਣ, ਸਫਾਈ ਦੇਣ। ਇਹ ਸਵਾਲ ਹੈ ਜੀ। ਇਹ ਸਾਰੇ ਸਵਾਲਾਂ ਨੇ ਸਵਾਲ ਵੱਡਾ ਖੜਾ ਕਰਤਾ ਕਿ ਪੰਜਾਬ ਦੇ ਵਿੱਚ ਕੀ ਹੜ੍ਹ ਆਏ ਨੇ ਜਾਂ ਹੜ੍ਹ ਲਿਆਂਦੇ ਗਏ ਨੇ। ਕਿਉਂਕਿ ਹਿਮਾਚਲ ਦੇ ਵਿੱਚ ਜੋ ਤਬਾਹੀ ਮੱਚੀ ਆ, ਉਹ ਦਿਖਦਾ ਹੈ ਕਿ ਉੱਥੇ ਉਹਨਾਂ ਨੇ ਆਫਤ ਦਾ ਸਾਹਮਣਾ ਕੀਤਾ। ਜੀ। ਪਰ ਪ੍ਰਵੀਨ ਜੀ, ਉਹੀ ਤਕਨੀਕ ਉੱਥੇ ਵੀ ਵਰਤੀ ਜਾ ਸਕਦੀ ਸੀ। ਸਵਾਲ ਉੱਥੇ ਤੁਸੀਂ ਪਹਾੜ ਢਹਿਣ ਤੋਂ, ਧਰਤੀ ਗਰਕਣ ਤੋਂ, ਪਹਾੜ ਹਿੱਲਣ ਤੋਂ, ਬੱਦਲ ਫਟਣ ਤੋਂ ਨਹੀਂ ਰੋਕ ਸਕਦੇ, ਪਰ ਉਸ ਤਕਨੀਕ ਦੇ ਸਹਾਰੇ ਉਹਨਾਂ ਖੇਤਰਾਂ 'ਚੋਂ ਲੋਕਾਂ ਨੂੰ ਤਾਂ ਬਾਹਰ ਕੱਢ ਸਕਦੇ ਸੀ। ਹਮਾਰੇ ਨੇ ਜੀ। ਉਸੇ ਤਰ੍ਹਾਂ ਪੰਜਾਬ 'ਚ ਉਸ ਤਕਨੀਕ ਦੇ ਹਵਾਲੇ ਨਾਲ ਘੱਟੋ ਘੱਟ ਦਰਿਆ ਦੇ ਕਿਨਾਰਿਆਂ ਤੋਂ ਲੋਕਾਂ ਨੂੰ ਤਾਂ ਪਹਿਲਾਂ ਪਰੇ ਕਰ ਸਕਦੇ ਸੀ। 24 ਘੰਟੇ ਪਹਿਲਾਂ ਵੀ ਇਤਲਾਹ ਨਹੀਂ। ਇਹਦਾ ਮਤਲਬ ਕੀ ਕੋਈ ਚਾਹੁੰਦਾ ਸੀ, ਜਾਂ ਇਹ ਇੰਨੀ ਮਨੁੱਖੀ ਕਤਾਈ, ਇੰਨੀ ਨਲਾਇਕੀ ਆ ਕਿ ਅਸੀਂ ਸਮਝਦੇ ਨਹੀਂ ਕਿ ਇਹਦਾ ਅਸਰ ਕੀ ਜਾਊਗਾ। ਜਿਹੜੇ ਉੱਥੇ ਬੈਠੇ ਇਹਨਾਂ ਨੂੰ ਪਤਾ ਹੀ ਨਹੀਂ ਗਾ। ਜਾਂ ਤਾਂ ਉਹਨਾਂ ਨੂੰ ਕੇਰਾਂ ਦਰਿਆ ਦੇ ਕੰਢੇ ਦਾ ਗੇੜਾ ਕਢਾਇਆ ਕਰੋ ਨਾ, ਕਿਹਦੇ ਕੰਢੇ ਕੀ ਵੱਸਦਾ। ਇਹ ਉਵੇਂ ਦਾ ਹੀ ਵਰਤਾਰਾ ਹੈ ਕਿ
नेशनल टीवी वाले उत्थे बैठ के कह रहे होंगे बार्डर पे ऐसे लड़ो, पाकिस्तान की तरफ ऐसे गोला दागो, कि उन्होंने कहोगे एक रात बार्डर के नेड़ले घरां च कट के देख लो, बार्डर से दूर की गल है, दूर की गल। सो उस तरह ਜਿਹੜੇ ਅਧਿਕਾਰੀ ਜਿੱਥੇ ਕੰਮ ਕਰਦੇ ਨੇ ਉਹਨਾਂ ਨੂੰ ਧਰਾਤਲ ਤੇ ਦਿਖਾ ਲੈਣਾ ਚਾਹੀਦਾ। ਪਰ ਇਹਦੇ ਪਿੱਛੇ ਪੰਜਾਬ 'ਚ ਜਿਹੜੀ ਇਹ ਚਰਚਾ ਖੜੀ ਹੋਈ ਹੈ, ਮੈਨੂੰ ਲੱਗਦਾ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਵਿਚਾਰ ਕਰ ਲੈਣਾ ਚਾਹੀਦਾ। ਪਰ ਉਹ ਤਾਂ ਸ਼ੂਟਿੰਗ 'ਚ ਲੱਗੀ ਹੈ, ਖਹਿਰੇ ਦੇ ਕਹਿਣ ਦੇ ਹਿਸਾਬ ਨਾਲ, ਉਹ ਤਾਂ ਵੀਡੀਓਗ੍ਰਾਫੀ 'ਚ ਲੱਗੀ ਹੈ। ਉਹ ਤਾਂ ਕਹਿੰਦੇ ਕਿ ਮਤਲਬ ਕਿ ਉਹ ਕੀ ਹੁੰਦਾ ਰੈਸਕਿਊ ਆਪਰੇਸ਼ਨ ਵੀ ਕਹਿੰਦੇ ਕਿ ਨਕਲੀ ਹੋਣ ਲੱਗ ਗਏ। ਉਹਨਾਂ ਨੇ ਤਾਂ ਖਹਿਰੇ ਨੂੰ ਸਵਾਲ ਖੜਾ ਕਰਤਾ, ਉਹ ਰੈਸਕਿਊ ਵਾਲੇ ਨੂੰ ਆ ਕੇ ਜਵਾਬ ਦੇਣਾ ਪੈ ਗਿਆ। तो अजे मुख्यमंत्री साहब ने जवाब दिता नहीं, क्योंकि उधर सप ते पजामे का मसला हो गया कि पजामा भीजिया वा बेचारा नाराज हो गया, तो कहते सप डंगण वाला बड़ा हो गया, हुण ये मसला पै गया। सो इत्थे सरकारां अपने प्रचार च लगियां ने। ਉਹ ਤਾਂ ਇਸ ਆਫਤ ਦੀ ਘੜੀ 'ਚ ਵੀ ਪੰਜਾਬ ਦੇ ਪਿੰਡ ਡੁੱਬੇ ਨੇ, ਅਜੇ ਵੀ ਦਰਜਨਾਂ ਪਿੰਡ ਸਰਹੱਦੀ ਖੇਤਰ ਦੇ ਪੰਜਾਬ ਨਾਲੋਂ ਕੱਟੇ ਹੋਏ ਨੇ, ਹੈ ਨਾ। ਉਹਨਾਂ ਦਾ ਦਰਦ ਬਣਾਉਣ ਦੀ ਬਜਾਏ ਮੁੱਖ ਮੰਤਰੀ ਸਾਹਿਬ ਕਦੇ ਛੱਤੀਸਗੜ੍ਹ ਕਦੇ ਮੱਧ ਪ੍ਰਦੇਸ਼ ਹੈਲੀਕਾਪਟਰ ਲੈ ਕੇ ਜਾਂਦੇ ਨੇ, ਤਾਂ ਕੇਜਰੀਵਾਲ ਨੂੰ ਢੋ ਰਹੇ ਨੇ ਜੀ। ਉਹ ਪ੍ਰਚਾਰ ਤੇ ਲੱਗੇ ਨੇ, ਤੇ ਇਧਰ ਪੰਜਾਬ ਡੁੱਬ ਰਿਹਾ। ਤੇ ਸਰਹੱਦ ਦੇ ਉੱਤੇ ਪੁਲਿਸ ਜਵਾਨਾਂ ਨੂੰ, ਸੁਰੱਖਿਆ ਦਸਤਿਆਂ ਨੂੰ, ਫੌਜੀ ਜਵਾਨਾਂ ਨੂੰ ਪਿੰਡ ਵਾਲਿਆਂ ਨਾਲ ਮਿਲ ਕੇ ਬੰਨ੍ਹ ਲਾਣੇ ਪੈ ਰਹੇ ਨੇ। ਪਾਣੀ ਪਾਕਿਸਤਾਨ ਕਹਿੰਦੀ ਉਹ ਮੁੜ ਕੇ ਵੀ ਵਾਪਸ ਆ ਰਿਹਾ, ਉਹਨਾਂ ਨੂੰ ਬੰਨ੍ਹ ਆਪ ਮਾਰਨੇ ਪੈਂਦੇ ਨੇ। ਔਰ ਇੱਧਰ ਪੁਲਾਂ ਦੇ ਉੱਤੋਂ ਪਾਣੀ ਬਹਿ ਰਿਹਾ ਤੇ ਪਿੰਡ ਦੇ ਪਿੰਡ ਕੱਟੇ ਨੇ, ਉਧਰ ਧਿਆਨ ਨਹੀਂ। ਸੋ ਇਹ ਸਾਰੇ ਵਰਤਾਰੇ 'ਚ ਇਹ ਸਵਾਲ ਵੱਡਾ ਖੜਾ ਹੋ ਗਿਆ ਕਿ ਬਿਨਾਂ ਮੀਂਹ ਵਰਿਆਂ ਪੰਜਾਬ ਦੇ ਵਿੱਚ ਹੜ੍ਹ ਕਿਉਂ? ਕੀ ਇਹਦੇ ਪਿੱਛੇ ਸਿਆਸੀ ਸਾਜ਼ਿਸ਼ ਹੈ, ਜਾਂ ਸ਼ਰਾਰਤ ਹੈ, ਜਾਂ ਮਨੁੱਖੀ ਕਤਾਈ ਹੈ, ਜਾਂ ਸੱਚਮੁੱਚ ਕੁਦਰਤੀ ਰੋਪੀ ਹੈ? ਇਹਦੇ ਤੇ ਮੰਥਨ ਹੋਣਾ ਚਾਹੀਦਾ, ਚਰਚਾ ਹੋਣੀ ਚਾਹੀਦੀ ਹੈ। ਜੀ ਬਿਲਕੁਲ ਸ਼ਰਮਾ ਜੀ।